ਭਾਜੜਾਂ ਪਈਆਂ ਇਸ ਟਾਈਮ H1B ਜੀਨੀਅਸ ਵੀਜ਼ਾ ਵੀ ਇਸ ਨੂੰ ਆਖ ਦਿੱਤਾ ਜਾਂਦਾ ਕਿ ਨਵੀਂ ਅਮਰੀਕਾ ਦੀ ਸਿਲੀਕਨ ਵੈਲੀ ਇਹਦੇ ਤੇ ਖੜੀ ਆ। ਇਹ ਪਤਾ ਨਹੀਂ ਰਿਐਲਿਟੀ ਆ ਜਾਂ ਨਹੀਂ ਆ, ਕੀ ਸਿਚੁਏਸ਼ਨ ਆ, ਪਰ H1B ਵਰਕਰ H1B ਵੀਜ਼ੇ ਨੂੰ ਇੱਕ ਹਿਸਾਬ ਦੇ ਨਾਲ ਬਗੈਰ ਬੰਦ ਕੀਤੇ ਬੰਦ ਕਰਨ ਵਾਲੀ ਗੱਲ ਹੀ ਬਣ ਗਈ, ਜਦੋਂ $1 ਲੱਖ ਦਾ ਜਿਹੜੀ ਫੀਸ ਹਰ ਸਾਲ ਜਿਹੜੀ ਇਸ ਦੇ ਵਿੱਚ ਐਡ ਕਰ ਦਿੱਤੀ ਗਈ। ਪ੍ਰੋਕਲੇਮੇਸ਼ਨ ਆ 21 ਸਤੰਬਰ ਤੋਂ, ਮਤਲਬ ਅੱਜ ਦੀ ਰਾਤ ਤੋਂ ਬਾਅਦ ਦੇ ਵਿੱਚ ਸ਼ੁਰੂ ਹੋ ਜਾਣਾ। ਹਾਂਜੀ, ਸੋ ਹੁਣ ਦੱਸਿਓ। ਦੇਖੋ ਰਾਜਗਨ ਜੀ, ਆਪਣਾ ਮੈਂ ਬੜੇ ਲੌਂਗ ਟਾਈਮ ਤੋਂ ਇਹ ਜਿਹੜਾ ਬਿਜ਼ਨਸ ਇਮੀਗ੍ਰੇਸ਼ਨ ਮਤਲਬ ਸ਼ੁਰੂਆਤ ਆਪਣੀ ਉੱਥੋਂ ਸੀਗੀ, ਤਾਂ ਕਰਕੇ ਆਪਾਂ ਸਿਲੀਕਨ ਵੈਲੀ 'ਚ ਹੈ ਨਾ, ਮਤਲਬ ਆਪਾਂ ਪਹਿਲਾਂ ਜਿਹੜਾ ਸੀਗਾ ਇਹ ਕੰਮ ਜਿਹੜਾ ਮੇਨ ਸੀਗੀ ਮਾਰਤਾ, ਇਹ ਕੰਮਾਂ ਦੇ ਵਿੱਚ ਸੀਗੀ ਕੰਪਨੀ ਵੀਜ਼ੇ, ਤੇ ਫਿਰ ਹੌਲੀ ਹੌਲੀ ਅਸਾਈਲਮ ਵੱਲ ਜਦੋਂ ਆਏ ਹਨਾ, ਤੇ ਸੋ ਕਈ ਸਾਰੇ ਸਵਾਲ ਜਿਹੜੇ ਸੀਗੇ, ਏਦਾਂ ਨਹੀਂ ਹੈਗਾ ਕਿ H1B ਵੀਜ਼ਿਆਂ ਦੇ ਵਿੱਚ ਫਰਾਡ ਨਹੀਂ ਹੁੰਦਾ ਜਾਂ ਓਦਾਂ। ਸੋ ਇਹਨਾਂ ਦੇ ਵਿੱਚ ਫਰਾਡ ਜਿਹੜਾ ਕਿਸ ਕਿਸਮ ਦਾ ਹੁੰਦਾ ਕਿ ਉਹਨੂੰ ਤੁਸੀਂ ਫਰਾਡ ਵੀ ਕਹਿ ਸਕਦੇ ਆ, ਕਾਰਪੋਰੇਟ ਗਰੀਡ ਵੀ ਕਹਿ ਸਕਦੇ, ਜੋ ਵੀ ਕਹਿਣਾ। ਇੱਕ ਤਾਂ ਜਿੱਦਾਂ ਸੀਗਾ ਆਊਟਸੋਰਸਿੰਗ ਇੰਡਸਟਰੀ ਬਣ ਗਈ, ਕਿ ਜੌਬਾਂ ਜਿਹੜੀਆਂ ਸੀਗੀਆਂ ਉਹ ਬਾਹਰ ਚਲ ਗਈਆਂ ਅਮਰੀਕਾ ਤੋਂ। ਦੇਖਿਆ ਜਾਵੇ ਤਾਂ ਸਾਰਾ ਕੁਝ ਬਣਾਇਆ ਪਹਿਲਾਂ ਇਹਨਾਂ ਨੇ ਸੀਗਾ ਸਿਲੀਕਨ ਵੈਲੀ 'ਚ, ਹਰੇਕ ਚੀਜ਼ ਜਿਹੜੀ ਇਹਨਾਂ ਨੇ ਬਣਾਈ ਸੀ। ਪਰ ਤੁਸੀਂ ਜਦੋਂ ਅੱਜ ਦੀ ਡੇਟ 'ਚ ਸਿਲੀਕਨ ਵੈਲੀ ਆਉਂਦੇ ਆ ਤੇ ਤੁਸੀਂ ਕਹਿਣਾ ਕਿ ਯਾਰ ਇਹ ਏਸ਼ੀਅਨ, ਇੰਡੀਅਨ, ਚਾਈਨੀਜ਼ ਇਹੀ ਬੰਦੇ ਦੇਖਦੇ ਆ, ਦੂਜੇ ਕਿੱਥੇ ਆ ਸਿਲੀਕਨ ਵੈਲੀ? ਸਾਰਿਆਂ ਦਾ ਪਹਿਲਾਂ ਇਹੀ ਸਵਾਲ ਹੁੰਦਾ ਕਿ ਅਮਰੀਕੀ ਕਿੱਥੇ ਹੈਗੇ ਆ ਕੰਪਨੀ। ਹੁਣ ਕੰਪਨੀਆਂ ਸੋ ਹੌਲੀ ਹੌਲੀ ਕੀ ਸੀਗਾ ਕਿ ਸਾਰੀ ਉਹ ਹੁਣ ਕਈ ਬੰਦੇ ਤਾਂ ਨੋ ਡਾਊਟ ਟੈਲੈਂਟ ਦੇ ਬੇਸ ਤੇ ਹੀ ਆ, ਸਿੱਧੇ ਪਿਓਰ, ਮਤਲਬ ਕਿ ਬੈਸਟ ਜਿਹੜਾ ਬ੍ਰੇਨ ਡਰੇਨ ਜਿਹਨੂੰ ਕਹਿੰਦੇ ਆ, ਕਿ ਜਿਹੜੇ ਟੌਪ ਵਾਲੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਇੱਥੇ ਟੌਪ ਦਾਮ ਮਿਲਦਾ, ਤਾਂ ਕਰਕੇ ਉਹ ਆ ਜਾਂਦੇ ਆ। ਦੋਨੋਂ ਧਿਰਾਂ ਨੂੰ ਜਿਹੜਾ ਭਰਪੂਰ ਇਹਦਾ ਫਾਇਦਾ ਹੋਇਆ, ਇੰਡਸਟਰੀ ਨੂੰ ਵੀ, ਠੀਕ ਆ, US ਦੀ ਇਕਨੋਮੀ ਨੂੰ ਵੀ, ਇੰਡੀਆ ਦੀ ਇਕਨੋਮੀ ਨੂੰ ਵੀ। ਇਹ ਬੰਦਿਆਂ ਨੇ ਆ ਕੇ ਤੁਸੀਂ ਲਾ ਲਓ ਕਿ ਕਾਫੀ ਮੋਰਚਾ ਵੀ ਜਿਹੜਾ ਸਾਹਮਣੇ, ਕਈ ਜੂਬ ਕ੍ਰੀਏਸ਼ਨ, ਕਈ ਕੁਛ ਦਿੱਤੀ ਹੈ। ਕਿੱਡੀ ਵੱਡੀਆਂ ਵੱਡੀਆਂ ਕੰਪਨੀਆਂ ਦੇ ਤੁਸੀਂ ਲਾ ਲਓ, ਮਾਈਕਰੋਸਾਫਟ, ਗੂਗਲ, ਕਿੱਡੇ ਕਿੱਡੇ ਉੱਚ ਜਿਹੜੇ ਟੌਪ ਵਾਲੀਆਂ ਪੋਜੀਸ਼ਨਾਂ 'ਚ ਜਿਹੜੇ ਗਏ ਆ, ਰਾਈਟ। ਸੋ ਇਹਦੇ ਵਿੱਚ ਤਾਂ ਨਹੀਂ ਕੋਈ ਡਾਊਟ ਹੈਗਾ ਕਿਸੇ ਨੂੰ। ਈਵਨ ਜਿਹੜਾ ਇਹਨਾਂ ਦਾ ਖੁਦ ਬੰਦਾ ਹੈਗਾ ਈਲਨ ਮਸਕ, ਤੁਸੀਂ ਦੇਖੋ ਕਿ ਜਦੋਂ ਉਹ ਆਪਣੇ AI ਦੇ ਆਪਣੇ ਖੁਦ ਟਵਿੱਟਰ ਤੇ ਵੀ, ਜਦੋਂ X ਪਲੇਟਫਾਰਮ ਤੇ ਵੀ ਦਿਖਾਉਂਦਾ ਸੀ ਫੋਟੋ, ਹਰੇਕ ਬੰਦਾ ਉਹਦੇ ਵਿੱਚ ਇੰਡੀਅਨ ਜਾਂ ਚਾਈਨੀਜ਼ ਸੀਗਾ। ਮਤਲਬ ਈਵਨ ਜਦੋਂ ਡਿਊਰਿੰਗ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ। ਸੋ ਕੰਟਰੀਬਿਊਸ਼ਨ ਤਾਂ ਬਿਲਕੁਲ ਇਹਨਾਂ ਦੀ ਸੀਗੀ, ਬੜੀ ਵੈਲਿਊ ਵੀ ਦੋਨੋਂ ਜਿਹੜੀਆਂ ਸੀਗੀਆਂ ਕੰਟਰੀਆਂ ਨੇ ਇਹਨਾਂ ਤੋਂ ਖੱਟੀ ਆ। ਤੇ ਓਬਵੀਅਸਲੀ ਹਾਈ ਟੈਕਸ ਪੇਅਰ, ਕ੍ਰਾਈਮ ਕਰੂਮ 'ਚ ਨਹੀਂ ਇਹਨਾਂ ਦੀ ਇਨਵੋਲਵਮੈਂਟ ਜਿਹੜੀ ਹੁੰਦੀ ਸੀਗੀ। ਆਪਣੇ ਸਿੰਪਲ ਰਹਿਣ ਵਾਲੇ, ਜਿੱਦਾਂ ਤੁਸੀਂ ਕਹਿ ਲਓ ਕਿ ਵਿਅਕਤੀ ਕੰਮ ਸਰਵਿਸ ਓਰੀਐਂਟਡ ਜਿਹੜਾ ਸੀਗੇ, ਤੇ ਜੋ ਰੂਲ ਸੀਗਾ ਉਹਦੇ ਹਿਸਾਬ ਨਾਲ ਚੱਲਣਾ ਪੈਂਦਾ ਸੀਗਾ। ਕਦੋਂ H1B ਲੱਗਣਾ, ਵੀਜ਼ਾ, ਮਤਲਬ ਜੋ ਇਹਨਾਂ ਦੇ ਪ੍ਰੋਸੈਸ ਸੀਗੇ ਉਹਨਾਂ 'ਚ ਹੋ ਕੇ ਹੈ। ਤੇ ਵੀ ਪ੍ਰੋਸੈਸ ਦੱਸਦੇ ਜੀ, ਬੜੇ ਡਿਫਿਕਲਟ ਪ੍ਰੋਸੈਸ ਹੁੰਦੇ ਆ ਕਹਿਣ ਨੂੰ H1B ਲੱਗਦਾ। ਜਿਹੜਾ ਅਸਾਲਮ ਵਾਲਾ ਵਿਅਕਤੀ ਹੁੰਦਾ ਉਹਨੂੰ ਓਪਨ ਐਂਡਡ ਵਰਕ ਪਰਮਿਟ ਮਿਲ ਜਾਂਦਾ, ਤੁਸੀਂ ਜਿੱਥੇ ਮਰਜ਼ੀ ਕੰਮ ਕਰ ਸਕਦੇ ਆ, ਜਾਂ ਨਹੀਂ ਵੀ ਕੰਮ ਕਰ ਸਕਦੇ ਆ, ਜਾਂ ਬ੍ਰੇਕ ਵੀ ਲੈ ਸਕਦੇ ਆ। ਜਿਹੜਾ H1B ਵਾਲਾ ਬੰਦਾ ਹੁੰਦਾ ਉਹ ਬੱਝਿਆ ਰਹਿੰਦਾ ਹਮੇਸ਼ਾ, ਇੱਕ ਜੌਬ ਨਾਲ ਇੱਕ ਸੈਲਰੀ ਤੇ। ਉਹਦਾ ਬੜਾ ਔਖਾ ਹੁੰਦਾ ਜੌਬ ਚੇਂਜ ਕਰਨਾ ਆਪਣੀ, ਸਿਰਫ ਫੀਲਡ ਦੇ ਵਿੱਚ ਉਹ ਜੌਬ ਕਰ ਸਕਦਾ। ਕੋਈ ਏਦਾਂ ਨਹੀਂ ਕਿ ਆਪਣਾ ਬਿਜ਼ਨਸ ਕਰ ਸਕਦਾ ਜਾਂ ਕੁਛ। ਉਹਨੇ 15 ਜਿਹੜਾ 20 ਸਾਲ ਇੱਕ ਬੱਝਿਆ ਰਹਿਣਾ ਹੁੰਦਾ, ਭਾਵੇਂ ਇਰਰਿਸਪੈਕਟਿਵ ਉਹਦਾ ਕੀ ਟੈਲੈਂਟ ਹੈਗਾ, ਕਿੱਦਾਂ ਹੈਗਾ। ਉਹਨੇ ਉਹ ਇੱਕ ਤੁਸੀਂ ਕਹਿ ਲਓ ਕਿ ਲਿਮਿਟੇਸ਼ਨ ਇੱਕ ਤਰ੍ਹਾਂ ਦੀ ਜਿਹੜੀ ਆ ਜਾਂਦੀ ਹੈ, ਕਿ ਇੱਕੋ ਇੰਪਲੋਇਰ ਵਾਸਤੇ ਇੱਕੋ ਜੌਬ ਤੇ ਐਕਸਪਲੋਇਟੇਸ਼ਨ ਵੀ ਇਹਦੇ ਵਿੱਚ ਕਈ ਹੱਦ ਤੱਕ ਜਿਹੜੀ ਸੀਗੀ। ਹੁਣ ਕੀ ਸੀਗਾ ਕਿ H1B ਜਿਹੜੀਆਂ ਕੰਪਨੀਆਂ, ਜਿੱਦਾਂ ਹੁਣ ਕਈ ਵਾਰੀ ਗੂਗਲ ਡਾਇਰੈਕਟਲੀ ਹਾਇਰ ਨਹੀਂ ਕਰੂਗੀ ਇੱਥੋਂ ਕੋਈ ਇੰਡੀਆ 'ਚ ਬੈਠੇ ਬੰਦੇ ਨੂੰ, ਤੇ ਇਹਦੇ ਵਿੱਚ ਕਨਸੈਪਟ ਆ ਗਿਆ ਰਿਕਰੂਟਰ ਦਾ। ਜਿੱਦਾਂ ਆਪਣੇ ਤੁਸੀਂ ਇਹਨੂੰ ਸਮਝ ਸਕਦੇ ਆ ਕਿ ਜਿੱਦਾਂ ਸੁਣਿਆ ਹੋਣਾ ਤੁਸੀਂ ਕਿ ਦੁਬਈ 'ਚ ਕੋਈ ਭਰਤੀ ਹੋਣੀ ਆ, ਉਹ ਕਹਿੰਦਾ ਬੰਦੇ ਭੇਜਦਾ ਉੱਥੇ ਚਾਹੀਦੇ ਆ ਕੰਸਟਰਕਸ਼ਨ ਪ੍ਰੋਜੈਕਟ ਤੇ। ਕਿਉਂਕਿ ਹੁਣ ਦੁਬਈ ਦੇ ਸ਼ੇਖ ਨੇ ਆਪ ਆ ਕੇ ਨਹੀਂ ਤੁਹਾਡੇ ਨਾਲ ਪੰਜਾਬ ਦੇ ਵਿੱਚ ਡੀਲਿੰਗ ਕਰਨੀ, ਉਹਨੇ ਜਿਹੜਾ ਹੈ ਮਿਡਲ ਮੈਨ ਉਹਦੇ ਥਰੂ ਜਾਣਾ। ਉਹਨੂੰ ਕਹਿੰਦੇ ਆ ਰਿਕਰੂਟਿੰਗ ਕੰਪਨੀਆਂ ਤੇ ਸਟਾਫਿੰਗ ਕੰਪਨੀਆਂ। ਜਿਹੜੇ ਉਰੇ ਦੇ ਇੰਜੀਨੀਅਰ ਹੀ ਸੀਗੇ, ਉਹਨਾਂ ਨੇ ਹਿਸਾਬ ਕਿਤਾਬ ਜਿਹਾ ਲਾਇਆ ਕਿ ਇੱਥੇ ਏਦਾਂ ਇੰਨੇ ਰੇਟ ਤੇ ਆ, ਇੱਥੇ ਤਾਂ $100 ਪਰ ਆਵਰ ਮਿਲਦੇ ਆ। ਇੰਡੀਆ ਦੇ ਵਿੱਚ ਤਾਂ ਇੰਜੀਨੀਅਰ ਨੇ $30 ਪਰ ਆਵਰ ਤੇ ਕੰਮ ਜਿਹੜਾ ਕਰ ਦੇਣਾ, ਤੇ ਮੈਂ ਕੰਪਨੀ ਨੂੰ ਪਿਚ ਕਰਦਾ ਕਿ ਇਹ $70 ਪਰ ਆਵਰ ਰੇਟ, ਤੇ ਉਹ ਆਪਣਾ ਕਮਿਸ਼ਨ ਜਿਹੜਾ ਵਿੱਚ ਰੱਖ ਕੇ ਤੇ ਇਹਨਾਂ ਨੂੰ ਲੋਕਾਂ ਨੂੰ ਇੱਥੇ ਫਿੱਟ ਕਰਦੇ ਹੁੰਦੇ ਸੀਗੇ। ਉਹਦੇ ਆਹ ਜਿਹੜਾ ਪ੍ਰੋਗਰਾਮ ਸੀਗਾ, ਡਿਮਾਂਡ ਸਪਲਾਈ ਜਿਹੜੀ ਸੀਗੀ ਹਮੇਸ਼ਾ ਪ੍ਰੋਬਲਮ, ਜਿਹੜੀ ਸ਼ਾਰਟੇਜ ਸੀਗੀ ਜਦੋਂ ਤੋਂ .com ਤੁਸੀਂ ਲਾ ਲਓਗੇ, ਇਹਨਾਂ ਦੇ ਵਿੱਚ ਵੀ ਰਿਸੈਸ਼ਨ ਉੱਪਰ ਥੱਲੇ ਮਾਰਕੀਟਾਂ ਕਈ ਵਾਰੀ ਹੋਈਆਂ, ਪਰ ਓਵਰਆਲ ਇਹਨਾਂ ਨੂੰ ਬੰਦਿਆਂ ਦੀ ਜਿਹੜੀ ਲੋੜ ਪੈਂਦੀ ਰਹੀ ਆ। ਤੇ ਰਿਕਰੂਟਿੰਗ ਸਟਾਫਿੰਗ ਕੰਪਨੀ ਜਿਹੜੀਆਂ ਸੀਗੀਆਂ, ਇਹਨਾਂ ਨੇ ਜਿਹੜੇ ਬੰਦੇ ਪ੍ਰੋਵਾਈਡ ਕਰਦੀਆਂ ਸੀਗੀਆਂ, ਹੌਲੀ ਹੌਲੀ ਜਿਹੜੇ ਇੰਡੀਆ ਦੇ ਵਿੱਚ ਜਾਇੰਟ ਹੈਗੇ ਸਾਰੇ ਪ੍ਰੋਜੈਕਟ, ਜਿਹੜੀਆਂ ਟੌਪ ਦੀਆਂ ਇੰਡੀਆ ਦੀਆਂ ਟੈਕ ਕੰਪਨੀਆਂ ਆ, ਤੁਸੀਂ ਦੇਖੋ ਕਿ ਇਹ ਪ੍ਰੋਜੈਕਟ ਚੱਕਦੀਆਂ US ਕੰਪਨੀਆਂ ਦੇ ਵਾਸਤੇ। ਇਹਨਾਂ ਨੇ ਪਹਿਲਾਂ ਉਹ ਬੰਦੇ ਇੱਧਰ ਵੀ ਲਾਣੇ ਸ਼ੁਰੂ ਕੀਤੇ, ਫਿਰ ਇਹਨਾਂ ਨੇ ਕਿਹਾ ਕਿ ਇੱਥੇ ਵੀ ਕਿਉਂ ਕਰਨੇ, ਅੱਧੇ ਪ੍ਰੋਜੈਕਟ ਆਪਾਂ ਆਫਸ਼ੋਰ ਜਿਹੜਾ ਸੀਗਾ ਉੱਧਰ ਹੀ ਜਿਹੜਾ ਕਰੀਏ। ਉਹਨਾਂ ਨੇ ਉੱਥੇ ਵੀ ਢਾਂਚੇ ਜਿਹੜੇ ਆਪਣੇ ਬਣਾ ਲਏ। ਠੀਕ ਹੈ। ਤੇ ਇਹਨਾਂ ਦੇ ਵਿੱਚ ਜਿਹੜਾ ਸੀਗਾ ਫਰਾਡ ਹੌਲੀ ਹੌਲੀ ਆਉਣਾ ਸ਼ੁਰੂ ਹੋ ਗਿਆ। ਕਿਉਂਕਿ ਜਿਹੜੇ ਵੀਜ਼ੇ ਦੇ ਨੰਬਰ ਸੀਗੇ ਉਹ ਲਿਮਿਟਡ ਸੀਗੇ। ਉਹ ਵੀਜ਼ੇ ਨੂੰ ਕਿੱਦਾਂ ਬੀਟ ਕਰਨਾ, ਕੀ ਸਕੀਮਾਂ, ਪ੍ਰੋਜੈਕਟ ਹੈਗਾ ਨਹੀਂ ਹੈਗਾ,
ਇਦਾਂ ਦੀਆਂ ਕਈ ਜਿਹੜੀਆਂ ਚੀਜ਼ਾਂ ਸੀਗੀਆਂ ਜਿਹੜੀ ਇਮੀਗ੍ਰੇਸ਼ਨ ਕਾਫੀ ਐਕਟਿਵਲੀ ਇਨਵੈਸਟੀਗੇਟ ਕਰਦੀ ਸੀਗੀ ਵੀਜ਼ਾ ਫਰਾਡ ਦੇ ਜਿਹੜੇ ਕੇਸਿਸ ਇਹਨਾਂ ਕੰਪਨੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਸੀਗਾ ਇਸ ਗੱਲ ਦੇ ਵਿੱਚ ਵੀ ਥੋੜੀ ਜਿਹੀ ਸੱਚਾਈ ਆਪਾਂ ਮੰਨ ਸਕਦੇ ਹਾਂ ਕਿ ਤੁਸੀਂ ਦੇਖੋ ਕਿ ਜਦੋਂ ਬੰਦਾ ਗ੍ਰੈਜੂਏਟ ਜਿਹੜਾ ਹੁੰਦਾ ਹੈਗਾ ਇੱਥੇ ਅਮਰੀਕਨ ਜਵਾਕ ਜੇ ਹੈਗਾ ਕੰਪਿਊਟਰ ਸਾਇੰਸ ਦੇ ਵਿੱਚ ਜਾਂ ਤੁਸੀਂ ਲਾ ਲਓ ਅਕਾਊਂਟਿੰਗ ਚਲ ਗਿਆ ਇੰਨਾ ਇਨਸੈਂਟਿਵ ਜਿਹੜਾ ਨਹੀਂ ਰਿਹਾ ਕਿਉਂਕਿ ਜਿਹੜੀ ਇੰਡਸਟਰੀ ਸੀਗੀ ਉਹ ਇੱਕ ਤਰ੍ਹਾਂ ਜਿਹੜੀ ਟੇਕ ਓਵਰ ਜਿਹੜੀ ਹੋ ਜਾਂਦੀ ਆ ਜਾ ਕੇ ਤੁਸੀਂ ਦੇਖੋ ਤੇ ਸਾਰਾ ਜਿਹੜਾ ਸੀਗਾ ਰਿਲਾਇੰਸ ਜਿਹੜਾ ਸੀਗਾ ਫੋਰਨ ਜਿਹੜੇ ਸੀਗੇ ਵਰਕਰ ਸੀਗਾ ਉਹਨਾਂ ਤੇ ਵੱਧ ਗਈ ਜੀ ਇਹ ਆਪਣੀ ਆਰਗੂਮੈਂਟ ਕੀ ਪੇਸ਼ ਕਰ ਰਿਹਾ ਕਿ ਹੁਣ ਇੱਥੇ ਵੀ ਬੜੇ ਟੌਪ ਦੇ ਸਕੂਲ ਹੈਗੇ ਆ ਯੂਐਸ ਦੇ ਵਿੱਚ ਨੋ ਡਾਊਟ ਇਵਨ ਆਪਣੇ ਛੋਟੇ ਐਲੀਮੈਂਟਰੀ ਲੈਵਲ ਤੋਂ ਲੈ ਕੇ ਹਾਈ ਸਕੂਲ ਤੋਂ ਲੈ ਕੇ ਕਾਲਜ ਤੇ ਅਦਾਰੇ ਬਦਾਰੇ ਇਹਨਾਂ ਦੇ ਬੜੇ ਵਧੀਆ MIT SJSU ਬਥੇਰੇ ਨੇ ਜਿਹੜੇ ਟੌਪ ਦੇ ਟੈਕਨੀਕਲੀ ਐਡਵਾਂਸਡ ਨੇ ਬਿਲਕੁਲ ਤੇ ਇਹਦੇ ਵਿੱਚ ਮਤਲਬ ਪਹਿਲੀ ਵਾਰੀ ਮੈਂ ਜਦੋਂ ਵੇਖਿਆ ਨਾ ਕਿ MIT ਦੇ ਕਿਸੇ ਦਾ ਸੀਗਾ ਤੇ $2 ਮਿਲੀਅਨ ਮਤਲਬ ਸੈਲਰੀ ਸੀਗੀ ਵਿਅਕਤੀ ਦੀ $2 ਮਿਲੀਅਨ ਮਤਲਬ ਸੈਲਰੀ ਮੈਂ ਕਿਹਾ ਉਦੋਂ ਮੈਂ ਕਿਹਾ ਮੈਨੂੰ ਲੱਗਿਆ ਕਿ ਭੁਲੇਖਾ ਪੈ ਗਿਆ ਕਿ ਫਾਰਮ ਤਾਂ ਚੈੱਕ ਕਰੀਏ ਇਹ ਕਿੱਦਾਂ ਮਤਲਬ ਜ਼ੀਰੋ ਐਕਸਟਰਾ ਲੱਗ ਗਈਆਂ ਲੱਗਦਾ ਇਹਦੇ ਵਿੱਚ ਪਰ ਤੁਸੀਂ ਲਾ ਲਓ ਕਿ ਉਹ ਮਤਲਬ ਯੰਗ ਵਿਅਕਤੀ ਜਿਹੜੇ ਸੀਗੇ ਤੇ ਉਹ ਵੀ ਅਜੇ ਉਹਨਾਂ ਦੀ ਸ਼ੁਰੂਆਤ ਹੀ ਸੀਗੀ ਉਹ ਮਤਲਬ ਕਿ ਮੈਗਾ ਮਿਲੀਅਨਰ ਜਿਹੜੇ ਕੰਪਨੀਆਂ ਖੋਲਣ ਵਾਲੇ ਮਤਲਬ ਕਿ ਇਦਾਂ ਦੇ ਲੋਕ ਜਿਹੜੇ ਕਿ ਬੌਰਨ ਰॉ ਟੈਲੈਂਟ ਜਿਹੜਾ ਕਿ ਇੰਡੀਆ ਦੇ ਛੋਟੀ ਜਿਹੀ ਜਗ੍ਹਾ ਤੋਂ ਉੱਠ ਕੇ ਆ ਗਏ ਕਿ ਮਤਲਬ ਦੇ ਆਰ ਜੀਨੀਅਸ ਮੈਥ ਸਾਇੰਸਿਸ ਦੇ ਵਿੱਚ ਇਦਾਂ ਦੇ ਵੀ ਬੜੇ ਬੰਦੇ ਆ ਜਿਨ੍ਹਾਂ ਨੇ ਕਿ ਕੰਪਨੀਆਂ ਨੂੰ ਸਿਗਨੀਫੀਕੈਂਟਲੀ ਜਿਹੜਾ ਉੱਪਰ ਲੈ ਗਏ ਇਹ ਹੁਣ ਕੀ ਕਹਿੰਦੇ ਆ ਕਿ ਜਿੱਦਾਂ ਹੁਣ ਚਾਈਨਾ ਰਾਈਜ਼ਿੰਗ ਆ ਤੁਸੀਂ ਦੇਖ ਲਓ ਕਿ ਚਾਈਨਾ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਆ AI ਵਗੈਰਾ ਜਿਹੜੀ ਉਹਨਾਂ ਦੀ ਕਿੱਡੇ ਟੌਪ US ਦੇ ਮੁਕਾਬਲੇ ਦੇ ਵਿੱਚ ਇਵਨ ਸੁਪੀਰੀਅਰ ਪ੍ਰੋਡਕਟ ਵੀ ਕਈ ਚੀਜ਼ਾਂ 'ਚ ਜਿਹੜੇ ਕਰਨ ਲੱਗ ਪਏ ਆ ਠੀਕ ਆ ਕਿ ਨਹੀਂ ਸੇਮ ਟੈਕਨੋਲੋਜੀ ਜਿਹੜੀ ਸੀਗੀ ਉਹਦੇ ਵਿੱਚ ਬੜੀ ਇੱਕ ਕੰਟਰੀ ਤੋਂ ਦੂਜੀ ਕੰਪੀਟੀਸ਼ਨ ਜਿਹੜਾ ਸੀਗਾ ਇਹ ਹੁਣ ਕੀ ਕਹਿ ਰਿਹਾ ਕਿ ਆਪਾਂ ਇਨ ਹਾਊਸ ਜਿਹੜੇ ਸਾਨੂੰ ਟ੍ਰੇਨ ਕਰਨੇ ਚਾਹੀਦੇ ਆ ਇਹ ਚੀਜ਼ ਨੂੰ ਜਿਹੜਾ ਸ਼ਟ ਡਾਊਨ ਕਰੋ ਇਹਨਾਂ ਦੀ ਆਰਗੂਮੈਂਟ ਜਿਹੜੀ ਇਹ ਹੈ ਤੇ ਹੁਣ ਜਿਹੜਾ ਰੂਲ ਆ ਉਹ ਕੀ ਕਹਿੰਦਾ ਇੱਕ ਤਾਂ ਇਹਨਾਂ ਨੇ ਬੜੀ ਛੇਤੀ 48 ਘੰਟੇ ਦਾ ਟਾਈਮ ਦਿੱਤਾ ਟਾਈਮ ਨਹੀਂ ਬਾਲਾ ਦਿੱਤਾ ਇਹ ਚੀਜ਼ ਜਿਹੜੀ ਸੀਗੀ ਇਹ ਚੀਜ਼ ਮਾੜੀ ਹੁੰਦੀ ਕਿ ਤੁਸੀਂ ਕੰਟਰੀ ਬਿਜ਼ਨਸ ਜਿਹੜੀ ਕਰ ਰਹੇ ਆ ਇਹ ਚੀਜ਼ 'ਚ ਕੋਈ ਨਹੀਂ ਸਹਿਮਤ ਹੋਊਗਾ ਕਿ ਯਾਰ ਤੁਸੀਂ ਇੱਕ ਫੇਜ਼ ਆਊਟ ਕਰੋ ਉਹਨੂੰ ਇੱਕ ਸਿਸਟਮ ਦੇ ਨਾਲ ਕਰੋ ਤੁਸੀਂ ਡਰਾਵਾ ਕਿਉਂ ਆ ਧੱਕਾ ਜਾਂ ਸਿੱਧੇ ਇੱਕ ਚੱਲ ਵੀ ਰਾਤੋਂ ਰਾਤ ਕਰਤਾ ਖੱਜਲ ਖਰਾਬੀ ਹੋ ਗਈ ਜਿਹੜੇ ਦੂਜੇ ਲੋਕੀ ਆ ਉਹ ਫਿਰ ਲਾਅ ਸੂਟ ਕਰੂਗੇ ਫਿਰ ਸਟੇ ਹੋਊਗਾ ਮਤਲਬ ਕਿ ਹਫੜਾ ਤਫੜੀ ਦੇ ਵਿੱਚ ਸਾਲ ਖੰਡ ਲਾਗੇ ਬੈਕ ਐਂਡ ਫੋਰਥ ਜਾਂਦੇ ਤੇ ਕਈ ਲੋਕੀ ਜਿਹੜੇ ਵਿਚਾਰੇ ਨਜਾਇਜ਼ ਇੰਡੀਆ ਘੁੰਮਣ ਗਏ ਆ ਉਹ ਟੰਗ ਹੋ ਜਾਣੇ ਆ ਠੀਕ ਆ ਫੈਮਿਲੀ ਆ ਉਹਨਾਂ ਦੇ ਬੱਚੇ ਸਕੂਲ ਸਕਾਲ ਉਰੇ ਜਾਂਦੇ ਆ ਉੱਥੇ ਅਟਾਰਨੀ ਜਨਰਲ ਜੀ ਭਾਈਦਨ ਵਿੱਚ ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ ਉੱਥੇ 3-3 ਗੁਣਾ ਪ੍ਰਾਈਸਾਂ ਹੋ ਗਈਆਂ ਟਿਕਟਾਂ ਦੀਆਂ ਲੋਕ ਲੈਣਾ ਲਾ ਕੇ ਉੱਥੇ ਖੜ ਗਏ ਵੀ ਭਾਈ ਸਾਨੂੰ ਜਾ ਲੈਣ ਦਿਓ 21 ਤੋਂ ਪਹਿਲਾਂ ਵੜ ਜਾਈਏ ਨਹੀਂ ਤਾਂ $1,00,000 ਸਾਡੀ ਕੰਪਨੀ ਨੇ ਕਿਸੇ ਕੰਪਨੀ ਨੇ ਨਹੀਂ ਦੇਣਾ ਉਹਨਾਂ ਨੇ ਈਮੇਲਾਂ ਘਾਲਤੀਆਂ ਆਪੋ ਆਪਣੇ ਕਲਾਇੰਟਸ ਨੂੰ ਜਿਹੜੇ ਆ ਵੀ ਭਾਈ ਜੇ ਤੁਸੀਂ ਬਾਹਰ ਆ ਤਾਂ ਭਾਈ ਆ ਜਾਓ ਵਾਪਸ ਜੀ ਹਾਂਜੀ ਸੋ ਜਿਹੜਾ ਨੂੰ ਨਹੀਂ ਪਤਾ ਰੂਲ ਕੀ ਸੀਗਾ ਕਹਿੰਦੇ ਕਿ ਤੁਸੀਂ ਦੇਖ ਲਓ ਕਿ ਟਾਈਮ ਨਹੀਂ ਦਿੱਤਾ 48 ਘੰਟੇ ਦਾ ਟਾਈਮ ਦਿੱਤਾ ਕਹਿੰਦੇ ਸਤੰਬਰ 21 2025 ਨੂੰ 12:01 ਤੇ ਸਵੇਰ ਵਾਲੇ ਜਿਹੜੇ ਸੀਗੇ ਯਾਨੀ ਕਿ ਅੱਜ ਦੀ ਰਾਤ ਮਤਲਬ ਬਿਲਕੁਲ ਤੇ ਇਹਦੇ ਵਿੱਚ ਉਹ ਕਹਿੰਦੇ ਕਿ ਜਿਹੜਾ ਬੰਦਾ ਬਾਹਰੋਂ ਦੀ ਰੀਐਂਟਰ ਕਰ ਰਿਹਾ ਉਹਦਾ ਜਿਹੜਾ EMPLOYER ਆ ਉਹਨੂੰ $1,00,000 ਦੀ ਫੀਸ ਦੇਣੀ ਪੈਣੀ ਆ ਆਪਾਂ ਸੈਲਰੀ ਦੀ ਨਹੀਂ ਗੱਲ ਕਰ ਰਹੇ ਉਹ ਤਾਂ ਜੋ ਵੀ ਉਹਨਾਂ ਦੀ 6 ਫਿਗਰ 'ਚ ਆਲਰੇਡੀ ਹੁੰਦੀ ਆ $1,00,000 ਦੀ ਜਿਹੜੀ ਫੀਸ ਉਹਨੂੰ ਜਮ੍ਹਾਂ ਕਰਨੀ ਪੈਣੀ ਆ ਪਰ ਪਰਸਨ ਇਹਦੇ ਵਿੱਚ ਇੱਕ ਕਲੈਰਿਟੀ ਆਣੀ ਹੈ ਕਿ ਕਿੱਦਾਂ ਇਹਨੂੰ ਫੀਸ ਨੂੰ ਹਰੇਕ EMPLOYEE ਦੇ ਮਗਰ ਕਰਨਾ ਪੈਣਾ ਕਿ ਕਿੱਦਾਂ ਕਿਸੇ ਨੇ ਨਹੀਂ ਦੇਣੀ ਇਹ ਜਿਹੜੇ ਲੋਕੀ ਆਲਰੇਡੀ H1B 'ਚ ਅਮਰੀਕਾ 'ਚ ਸੀਗੇ ਉਹਨਾਂ ਤੇ ਨਹੀਂ ਅਪਲਾਈ ਹੋਣੀ ਤੇ ਇਹਦੇ ਵਿੱਚ ਜਿਹੜੀ ਬੰਦੇ ਟਰੈਵਲ ਕਰਕੇ ਆਉਗੇ ਬਾਹਰੋਂ ਦੀ ਉਹਨਾਂ ਨੂੰ $1,00,000 ਜਿਹੜਾ ਮਾਲਕ ਨੂੰ ਜਿਹੜਾ ਸੀਗਾ ਕੰਪਨੀ ਨੂੰ ਜਮ੍ਹਾਂ ਕਰਾਉਣਾ ਪੈਣਾ ਜਿਹੜੇ ਲੋਕੀ ਐਕਸਟੈਂਸ਼ਨ ਜਾਂ ਇੱਥੇ ਆਪਣੀ ਆਲਰੇਡੀ ਸੀਗੇ ਉਹ ਆਪਣੇ ਕਰ ਰਿਹਾ ਅਜੇ ਤੱਕ ਉਹ ਸੇਫ ਆ ਪਰ ਗੱਲ ਉਹੀ ਆ ਜਾਂਦੀ ਨਾ ਜਦੋਂ ਤੁਹਾਨੂੰ ਕਿਹਾ ਕਿ ਮੈਕਸੀਕਨ ਬੰਦਿਆਂ ਨੂੰ ਫੜਨਾ ਸ਼ੁਰੂ ਕੀਤਾ ਆਪਾਂ ਕਿਹਾ ਸੀ ਇਹਨਾਂ ਨੇ ਪੰਜਾਬੀਆਂ ਵੱਲ ਵੀ ਆਣਾ ਵਾ ਠੀਕ ਆ ਕਿ ਉਹ ਧਰਨੇ ਲਾ ਰਹੇ ਆ ਆਪਾਂ ਉਹਨਾਂ ਨੂੰ ਜੁਆਇਨ ਨਹੀਂ ਕਰ ਰਹੇ ਕਿਉਂਕਿ ਸ਼ਾਇਦ ਸਾਨੂੰ ਲੱਗ ਰਿਹਾ ਕਿ ਨਹੀਂ ਇਹ ਸਾਡੀ ਪ੍ਰੋਬਲਮ ਨਹੀਂ ਹੈਗੀ ਰਾਜਗਰਾਂ ਜੀ ਹੁਣ ਪੰਜਾਬੀਆਂ ਲਾ ਗਏ ਹੁਣ ਤੁਸੀਂ ਵੇਖੋ ਕਿ ਆਪਣੇ ਹੁਣ ਬਜ਼ੁਰਗ ਵਗੈਰਾ ਕੇ ਹੁਣ ਮੈਂ ਕਿਹਾ ਉਹੀ ਸੇਮ ਸਿਨੈਰੀਓ ਹੋ ਗਿਆ ਹੁਣ ਮੈਂ ਕਿਹਾ ਪਹਿਲੀ ਵਾਰੀ ਹੋਇਆ ਕਿ ਪੰਜਾਬੀ ਕਮਿਊਨਿਟੀ ਨੂੰ ਧਰਨੇ ਲਾਣੇ ਪੈ ਰਹੇ ਆ ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਉੱਤੇ ਠੀਕ ਹੈ ਕਿ ਨਹੀਂ ਕਿਉਂਕਿ ਹੁਣ ਸਾਨੂੰ ਦੇਖ ਰਿਹਾ ਕਿ ਇਹ ਵਧੀਕੀਆਂ ਜਿਹੜੀਆਂ ਮਤਲਬ ਬਹੁਤ ਜ਼ਿਆਦਾ ਜਿਹੜੀਆਂ ਹੋ ਗਈਆਂ H1B ਵਾਲੇ ਇਨਵੋਲਵ ਨਹੀਂ ਹੋਏ ਸੀਗੇ ਹੁਣ ਉਹਨਾਂ ਨੂੰ ਇਹ ਹੈ ਕਿ ਗਏ ਉਹ H1B ਵਾਲੇ ਪਾਸੇ ਵੀ ਆ ਹੁਣ ਜਿਹੜੇ ਤੁਸੀਂ ਕਹਿ ਰਹੇ ਆ ਕਿ ਲੋਕੀ ਵਾਪਸ ਆ ਗਏ ਉਹਨਾਂ ਨੇ ਰੁਕਣਾ ਥੋੜ੍ਹਾ ਉੱਥੇ ਜੇ ਬਾਹਰ ਵਾਲੇ ਰੋਕਤੇ ਬਾਅਦ 'ਚ ਉਹਨਾਂ ਨੂੰ ਕੋਈ ਨਫ਼ਰਤ ਥੋੜ੍ਹਾ ਬਾਹਰ ਵਾਲੇ ਆ ਅੰਦਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਅੰਦਰ ਵੀ ਆ ਉਹ ਵੀ ਟੈਂਪਰੇਰੀ ਸਹੀ ਆ ਪਰ ਬਾਅਦ 'ਚ ਜਦੋਂ ਐਕਸਟੈਂਸ਼ਨ ਇਹਨਾਂ ਨੇ ਕਰਨੀ ਇਹਨਾਂ ਦੇ ਮਗਰ ਵੀ ਇਹਨਾਂ ਨੇ ਆਉਣਾ ਸਾਰਿਆਂ ਦੇ ਮਗਰ ਇਹਨਾਂ ਨੇ ਜਾਣਾ
ਤੇ ਉਹਨਾਂ ਨੇ ਕਿਹਾ ਕਿ ਸਰਕਾਰੀ ਜਿਹੜੇ ਅਦਾਰੇ ਆ ਉਹ ਆਪਣੇ ਇਹਦੇ ਬੇਸ ਦੇ ਉੱਤੇ ਰੂਲ ਜਿਹੜੇ ਸੀਗੇ ਆਪਣੇ ਬਣਾਉਣ, ਤੇ $1,00,000 ਦੀ ਹੁਣ ਜਿਹੜੀ ਫੀਸ ਆ ਕਿਸੇ ਨੇ ਨਹੀਂ ਦੇਣੀ। ਤੁਸੀਂ ਬਿਲਕੁਲ ਸਹੀ ਗੱਲ ਕਹੀ ਆ। ਉਹ ਕਹਿੰਦੇ ਕਿ ਕੁਛ ਇੱਕ ਆਪਾਂ ਨੈਸ਼ਨਲ ਇੰਟਰਸਟ ਦੀਆਂ ਐਕਸੈਪਸ਼ਨਸ ਇਹਦੇ ਵਿੱਚ ਲਾਵਾਂਗੇ। ਕਹਿੰਦਾ ਮਤਲਬ ਆ ਕਿ ਜਿਹੜਾ ਬੰਦਾ ਉਹਨਾਂ ਦੇ ਕੰਮ ਦਾ ਹੈਗਾ ਉਹਨੂੰ ਉਹ ਛੋਟ ਵੀ ਦੇ ਸਕਦੇ ਆ, ਜਿਹੜਾ ਬਿਜ਼ਨਸ ਉਹਨਾਂ ਦੇ ਕੰਮ ਦਾ ਹੈਗਾ। ਤੇ ਇਹਦੇ ਵਿੱਚ ਕਿੰਨੇ ਕੁ ਹੁਣ ਬੰਦੇ ਆ ਜਾਣੇ ਇੱਕ ਦਿਨ ਦੇ ਵਿੱਚ, ਕਿੰਨਾ ਕੁ ਟਾਈਮ ਜਿਹੜਾ ਹੈਗਾ, ਠੀਕ ਹੈ ਕਿ ਨਹੀਂ। ਤੇ H1B ਵਾਲੇ ਵੀਜ਼ੇ ਜੇ ਬੰਦਾ ਨਾ ਆ ਸਕੇ, ਜੇ ਉਹਦੀ ਸਪਾਊਸ ਇੱਥੇ H4 ਵੀਜ਼ੇ ਤੇ ਜਵਾਕ ਸਕੂਲ ਵਗੈਰਾ ਪੜ੍ਹ ਰਹੇ ਆ, ਭਾਵੇਂ ਸਿਟੀਜ਼ਨ ਵੀ ਹੈਗੇ ਜਵਾਕ, ਹੁਣ ਜੇ ਘਰ ਵਾਲੀ ਵੀ ਨਹੀਂ ਫਿਰ ਰਹਿ ਸਕਦੀ H4 ਤੇ ਇੱਥੇ, ਤੁਸੀਂ ਕਹਿ ਲਓ ਕੋਈ ਰਾਤੋਂ ਰਾਤ ਹੀ ਜਿਹੜਾ ਸੀਗਾ ਮਿਡਲ ਆਫ, ਤੁਸੀਂ ਕਹਿ ਲਓ ਕਿ ਸਕੂਲ ਸਮੈਸਟਰ ਵਗੈਰਾ ਸਾਰਾ ਬੋਰੀ ਬਿਸਤਰੇ ਮਤਲਬ ਕਿ ਹਜ਼ਾਰਾਂ ਲੋਕਾਂ ਦੇ ਜਿਹੜੇ ਪੈਕ ਕਰਤੇ ਉਹਨਾਂ ਨੇ, ਜਿਹੜੇ ਕਿ ਲੀਗਲ ਸਾਰਾ ਕੁਝ ਇਹਨਾਂ ਦੇ ਸਿਸਟਮ ਦੇ ਨਾਲ ਚੱਲ ਰਹੇ ਸੀਗੇ। ਮਤਲਬ ਜਿਹੜਾ ਇਲੀਗਲ ਇਮੀਗ੍ਰੈਂਟ ਵੀ ਜਿਹੜਾ ਸੀਗਾ, ਜਿਹਨੂੰ ਇਹ ਕਹਿੰਦੇ ਆ, ਉਹਨੂੰ ਵੀ ਚਲੋ ਫੜ ਕੇ ਬੁਲਾ ਕੇ ਕੋਰਟ ਦੀ ਸੁਣਵਾਈ ਦੇ ਕੇ ਆ। ਤੁਸੀਂ ਦੇਖੋ ਕਿ ਕੰਪੇਅਰ ਟੂ H1B ਦੇ ਤੇ ਫਤਵਾ ਹੀ ਸਿੱਧਾ ਹੋ ਗਿਆ ਨਾ ਕਿ ਤੁਸੀਂ ਬਾਹਰ ਹੀ ਟਿਕੋ। ਮਤਲਬ ਉਹਨਾਂ ਕੋਲ ਸੁਣਵਾਈ ਵਾਲਾ ਕੋਈ ਸੀਨ ਹੀ ਨਹੀਂ ਹੈਗਾ ਕਿ $1,00,000 ਉਹਨਾਂ ਨੂੰ ਨਹੀਂ ਕਹਿ ਰਹੇ $1,00,000 ਦੇਣੇ, EMPLOYER ਨੇ ਪੇ ਕਰਨੇ, EMPLOYEE ਫੀਸ ਵੀ ਨਹੀਂ ਦੇ ਸਕਦਾ। ਮਤਲਬ ਉਹਨਾਂ ਕੋਲ ਜਰੀਆ ਨਹੀਂ ਕੋਈ ਜਿਹੜਾ ਬਚਿਆ। ਕੀਤਾ ਵੀ ਵੀਕਐਂਡ ਤੇ ਆ, ਕੀਤਾ ਵੀ ਵੀਕਐਂਡ ਤੇ ਆ। ਤੇ ਇਹਦੇ ਵਿੱਚ ਮੋਸਟਲੀ ਦੇਖੋ ਜਿੱਦਾਂ ਤੁਸੀਂ ਕਿਹਾ ਕਿ ਹਰੇਕ ਚੀਜ਼ 'ਚ ਇਹ ਸਰਕਾਰ ਜਿਹੜੀ ਸੀਗੀ ਆਪਣਾ ਰੋਹਬ ਦਿਖਾਉਣ ਜਿਹੜੀ ਲੱਗ ਪਈ ਆ, ਭਾਵੇਂ ਉਹ ਫ੍ਰੀ ਸਪੀਚ ਦੀ ਗੱਲ ਹੋਵੇ, ਟੀਵੀ ਪ੍ਰੋਗਰਾਮਾਂ ਦੀ ਗੱਲ ਹੋਵੇ। ਤੇ ਇੰਡੀਆ ਦਾ ਵੀ ਉਹ ਜਿਹੜਾ ਸੀਗਾ ਰਸ਼ੀਅਨ ਆਇਲ ਤੁਸੀਂ ਕਿਉਂ ਪਰਚੇਜ਼ ਕਰ ਰਹੇ ਆ, ਹਨਾ, ਜਿੱਦਾਂ ਗੱਲ ਇੰਨੀ ਕੁ ਗੱਲ ਮਤਲਬ ਸੀਗੀ। ਇੰਡੀਆ ਜਿਹੜਾ ਅਗੇਂਸਟ ਗਿਆ, ਵੈਸੇ ਤੇ ਉਹ ਡਰਦੇ ਬੋਲਦੇ ਨਹੀਂ ਹੁਣ ਇਹਨਾਂ ਦੇ ਖਿਲਾਫ ਕਿਸੇ ਚੀਜ਼ 'ਚ, ਠੀਕ ਹੈ ਕਿ ਨਹੀਂ। ਜਿਹੜੇ ਸਪੋਕ ਪਰਸਨ ਸੀਗੇ, ਰੌਲਾ ਰੂਲਾ ਜਿਹਨਾਂ ਨੇ ਪਾਇਆ ਹੁੰਦਾ, ਨਿਊਜ਼ ਐਂਕਰ ਵੀ ਤੁਸੀਂ ਦੇਖੋ ਕਿੱਦਾਂ ਦਾ ਉਹਨਾਂ ਦਾ ਸੀਗਾ, ਜ਼ੁਬਾਨ ਉਹਨਾਂ ਦੀ ਮਤਲਬ ਬੰਦ ਹੀ ਕਰਤੀ ਇੱਕ ਤਰ੍ਹਾਂ। ਸੀਤੀ ਜ਼ੁਬਾਨ ਮਤਲਬ ਤੁਹਾਨੂੰ ਉੱਥੋਂ ਦੀ ਪਤਾ ਲੱਗ ਜਾਂਦਾ ਕਿਉਂਕਿ ਆਰਡਰ ਹੈ ਕੀ ਆ, ਇੱਕ ਟੌਪ ਡੌਗ ਕੌਣ, ਠੀਕ ਹੈ ਕਿ ਨਹੀਂ। ਡੰਡਾ ਕਿਹਦਾ ਜਿਹੜਾ ਚੱਲਦਾ, ਵੱਡੇ ਵੱਡੇ ਫਾਈਨੈਂਸ਼ੀਅਲ ਐਨਾਲਿਸਟ ਇਹ ਉਹ ਕਈ ਜਿਹੜਾ ਖਪਰੌਲਾ ਜਿਹੜਾ ਪਾਉਣ ਲੱਗੇ ਹੁੰਦੇ ਹੈਗੇ, ਤੇ ਉਹ ਵਿਅਕਤੀ ਚੁੱਪ ਹੈਗੇ ਬਿਲਕੁਲ। ਮਤਲਬ ਕਿ ਕੁਛ ਨਹੀਂ ਉਹਨਾਂ ਦੇ ਮੂੰਹੋਂ ਨਿਕਲ ਰਿਹਾ, ਕੋਈ ਰਿਟੈਲੀਏਸ਼ਨ ਵਾਲਾ ਨਹੀਂ, ਕੁਛ ਨਹੀਂ, ਕਿਉਂਕਿ ਕਰ ਹੀ ਨਹੀਂ ਸਕਦੇ ਕੁਛ। ਤੇ ਸਾਰੀ ਚੀਜ਼ ਦੇ ਵਿੱਚ ਪਿਸ ਗਿਆ ਕਿਹੜਾ ਬੰਦਾ, ਜਿਹੜਾ H1B ਵਿਅਕਤੀ ਸੀਗਾ, ਜਿਹੜਾ ਵਧੀਆ ਮਿਹਨਤ ਮੁਹਨਤ ਕਰਨ ਵਾਲਾ, ਜਿਹੜਾ ਕੰਟਰੀਬਿਊਟ ਕਰ ਰਿਹਾ ਹੈਗਾ, ਆਪਣੀ ਰੋਜੀ ਰੋਟੀ ਕਮਾ ਰਿਹਾ ਸੀਗਾ, ਉਹ ਬੰਦਾ ਪਿਸ ਗਿਆ ਵਿੱਚ ਪੋਲਿਟਿਕਸ ਦੇ। ਤੇ ਗੱਲ ਉਹੀ ਆ ਗਈ ਫਿਰ ਕਿ ਇਮੀਗ੍ਰੈਂਟ ਤਾਂ ਜਿਹੜਾ ਸੀਗਾ ਉਹ ਪਿਆਦਾ ਬਣ ਗਿਆ ਹੁਣ, ਇੱਕ ਡੈਮੋਕ੍ਰੈਟ ਤੇ ਰਿਪਬਲਿਕਨਾਂ ਦੇ ਵਿੱਚ ਪਿਆਦਾ ਬਣ ਗਿਆ, ਠੀਕ ਆ। ਤੁਸੀਂ ਹੁਣ ਕੋਈ ਐਕਸੀਡੈਂਟ ਕੇਸ 'ਚ ਫਸੇ ਆ, ਤੁਸੀਂ ਤਾਂ ਪਿਆਦੇ ਬਣ ਗਏ ਕਿਉਂਕਿ ਡੈਮੋਕ੍ਰੇਟ ਤੇ ਰਿਪਬਲਿਕਨਾਂ ਦੀ ਜਿਹੜੀ ਲੜਾਈ ਆ, ਤੁਸੀਂ ਤੁਹਾਡੇ ਬੇਸ ਤੇ ਖਿੱਚ ਕੇ ਉਹ ਉੱਤੇ ਲੈ ਜਾਂਦੇ ਆ। ਕੋਈ ਟ੍ਰੈਫਿਕ ਦਾ ਸਾਈਨ ਨਹੀਂ ਪੜਨਾ ਆ, ਉਹ ਲੈਂਗੁਏਜ ਦਾ ਮੁੱਦਾ ਬਣ ਗਿਆ, ਉਹ ਵੀ ਇਮੀਗ੍ਰੈਂਟ ਵਾਲਾ ਮੁੱਦਾ ਬਣਾਤਾ, ਠੀਕ ਆ। ਜਿਹੜਾ ਡਾਲਸ ਦੇ ਵਿੱਚ ਹਾਦਸਾ ਹੋਇਆ ਸੀਗਾ, ਇੰਡੀਅਨ ਬੰਦਾ ਮਾਰਿਆ ਸੀਗਾ, ਉਹ ਪਹਿਲਾਂ ਤਾਂ ਕਵਰ ਹੀ ਨਹੀਂ ਹੋਇਆ ਕਈ ਚਿਰ, ਤੁਸੀਂ ਦੇਖੋ ਮੇਨ ਸਟ੍ਰੀਮ ਮੀਡੀਆ ਵੱਲੋਂ। ਉਹਨੂੰ ਵੀ ਕਵਰੇਜ ਫਿਰ ਤਾਂ ਜਾ ਕੇ ਮਿਲੀ ਆ ਕਿਉਂਕਿ ਜਿਹਨੇ ਮਾਰਿਆ ਸੀਗਾ ਉਹ ਬੰਦਾ ਇਮੀਗ੍ਰੈਂਟ ਸੀਗਾ। ਸੋ ਕਵਰੇਜ ਉਹ ਇੰਡੀਅਨ ਬੰਦੇ ਦੇ ਬਾਰੇ ਘੱਟ ਸੀਗੀ, ਕਿ ਜਿਹੜੇ ਦੂਜੇ ਬੰਦੇ ਨੇ ਕ੍ਰਾਈਮ ਜਿਹੜਾ ਕੀਤਾ ਕਿ ਇਹ ਇਲੀਗਲ ਇਮੀਗ੍ਰੈਂਟ ਆ, ਉਹਦੇ ਬਾਰੇ ਖਬਰ ਜਿਹੜੀ ਜ਼ਿਆਦਾ ਸੀਗੀ। ਮਤਲਬ ਕਿ ਜਿਹੜੀ ਹਰੇਕ ਖਬਰ ਆ ਉਹਨੂੰ ਉਸੇ ਤਰੀਕੇ ਨਾਲ ਪ੍ਰੈਜ਼ੈਂਟ ਕਰਿਆ ਜਾ ਰਿਹਾ ਕਿ ਇਹ ਇਲੀਗਲ ਬੰਦੇ ਆ, ਇਹਨਾਂ ਦੀ ਗਲਤੀ ਆ, ਤੇ ਗਲਤੀ ਉਹਨੂੰ ਹਾਈਲਾਈਟ ਜਿਹੜਾ ਲੋੜ ਨਾਲੋਂ ਵੱਧ ਪੂਰਾ ਮਾਹੌਲ ਜਿਹੜਾ ਉਹ ਸਿਰਜ ਦਿੱਤਾ ਗਿਆ ਆ। ਪੂਰਾ ਮਾਹੌਲ ਜਿਹੜਾ ਉਹ ਸਿਰਜ ਦਿੱਤਾ। ਫਲੋਰੀਡਾ ਦੇ ਵਿੱਚ ਇੱਕ ਹੋਰ ਐਕਸੀਡੈਂਟ ਹੋਇਆ ਸੀ ਹਰਜਿੰਦਰ ਸਿੰਘ ਵਾਲੇ ਕੇਸ ਤੋਂ ਬਾਅਦ 'ਚ, ਰੋਂਗ ਸਾਈਡ ਇੱਕ ਬੀਬੀ ਜਿਹੜੀ ਉਹ ਗੱਡੀ ਚਲਾ ਕੇ ਗਈ, ਐਕਸੀਡੈਂਟ ਹੋਇਆ, 3 ਬੰਦੇ ਉੱਥੇ ਮਰ ਗਏ, ਕਿਸੇ ਨੇ ਗੱਲ ਹੀ ਨਹੀਂ ਕੀਤੀ ਉਹਦੀ। ਹਰਜਿੰਦਰ ਸਿੰਘ ਦੀਆਂ ਫੋਟੋਆਂ, ਵੀਡੀਓਆਂ, ਲੈਫਟੀਨੈਂਟ ਗਵਰਨਰ ਆਪ ਪ੍ਰਾਈਵੇਟ ਜਹਾਜ਼ ਦੇ ਉੱਤੇ ਲੈਣ ਜਿਹੜਾ ਉਹ ਜਾਂਦਾ, ਉਹ ਸਾਰਾ ਕੁਝ ਨੋ ਡਾਊਟ ਉਹਦੀ ਗਲਤੀ ਸੀ ਉੱਥੇ। ਪਰ ਇਹ ਦੇਖੋ ਵੀ ਦੂਜੇ ਪਾਸੇ ਉਹਦਾ ਕੋਈ ਨਾਂ ਹੀ ਨਹੀਂ। ਯੂਟਾ ਦੇ ਵਿੱਚ ਹੁਣੇ ਇੱਕ ਹੋਰ ਜਿਹੜੇ ਕਿਸੇ ਬੇਸਿਕਲੀ ਇਮੀਗ੍ਰੈਂਟ ਨਹੀਂ ਸੀਗਾ, ਇੱਥੋਂ ਦਾ ਵਸਨੀਕ ਸੀਗਾ, ਉਹਨੇ ਕੋਈ ਮਾਰਿਆ ਕਿਸੇ ਨੂੰ, ਤਾਂ ਉਹਦਾ ਨਾਂ ਤੱਕ ਨਹੀਂ ਉਹਨਾਂ ਨੇ ਉਹਦੇ ਵਿੱਚ ਨਸ਼ਰ ਜਿਹੜਾ ਉਹ ਕੀਤਾ। ਜਦੋਂ ਪੋਸਟ ਪਾਉਂਦੇ ਆ ਕੋਈ ਦੂਜਾ ਹੁੰਦਾ ਤੇ ਨਾਲ ਉਹਦੀ ਫੋਟੋ ਵੀ ਪਾ ਦੇਣੀ ਸੀ ਉਹਨਾਂ ਨੇ। ਸੋ ਇਹ ਤਾਂ ਆਪਾਂ ਨੂੰ ਵਿਤਕਰਾ ਦੀਦਾ ਹੀ ਆ ਵੀ ਇਹ ਕਰਦੀ ਆ ਜੀ। ਹਾਂਜੀ, ਆਪਣੇ ਮੈਂ ਕਿਹਾ ਹੁਣ ਦੇਖੋ ਜੀ, ਵੀਡੀਓ ਵੀ ਜਿੱਦਾਂ ਰਿਲੀਜ਼ ਵਗੈਰਾ ਹੁੰਦੀ ਹੈ, ਉਹ ਆਪਣੇ ਟਰੱਕ ਚੋਂ ਡੈਸ਼ ਕੈਮ 'ਚ ਹੁੰਦੀ ਹੈ ਨਾ, ਕੋਈ ਉੜ ਕੇ ਤਾਂ ਨਹੀਂ ਚੱਲ ਜਾਂਦੀ ਮੀਡੀਆ ਦੇ ਕੋਲ। ਤੇ ਗੱਲ ਇਹ ਹੈ ਕਿ ਮੈਨੂੰ ਨਹੀਂ ਪਤਾ ਕੰਪਨੀਆਂ ਸ਼ੰਪਨੀਆਂ ਕੌਣ ਜਿਹੜਾ ਰਨ ਕਰਦਾ। ਮੈਂ ਕਿਹਾ ਹੁਣ ਜਿੱਦਾਂ ਬੇਸਿਕ ਜੇ ਇਨਵੈਸਟੀਗੇਸ਼ਨ ਹੋਵੇ ਐਕਸੀਡੈਂਟ ਦੀ, ਹੁਣ ਸਾਡੇ ਕਜ਼ਨ ਦੀ ਡੈਥ ਹੋਈ ਸੀ ਹੈ ਨਾ, ਸਾਰਿਆਂ ਨੂੰ ਪਤਾ। ਕੁਛ ਵੀ ਨਹੀਂ, ਉਹਨੇ ਮੈਂ ਕਿਹਾ ਲੇਨ ਲੂਨ ਟੱਪ ਕੇ ਉਧਰ ਨੂੰ ਜਾ ਕੇ ਪਰੇ ਜਾ ਕੇ ਸਿੰਪਲ ਇਹ ਰੋਂਗ ਸਾਈਡ ਆ ਕੇ ਮਾਰਤੇ ਮੁੰਡੇ ਦੋ ਸਾਈਡ ਵਾਲਾ। ਕੁਛ ਵੀ ਨਹੀਂ, ਪੁਲਿਸ ਕਹਿੰਦੀ ਆਪਣਾ ਐਕਸੀਡੈਂਟ ਕੇਸ ਆ, ਕੁਛ ਵੀ ਨਹੀਂ। ਉਹਨੂੰ ਮਤਲਬ ਕਿ ਅਰੈਸਟ ਰੱਖਣਾ ਤਾਂ ਕਿ ਉਹਦਾ ਮਤਲਬ ਛੱਡ ਦਿੱਤਾ ਆਰਾਮ ਨਾਲ ਹੀ। 2 ਬੰਦੇ ਜਿਹੜੇ ਕਰਤੇ ਤੇ ਬੰਦੇ ਨੂੰ ਕੁਛ ਵੀ ਨਹੀਂ ਜਿਹੜਾ ਸੀਗਾ ਤੋਂ ਬਾਅਦ
ਤੇ ਆਹ ਹਰਜਿੰਦਰ ਜਿਹੜਾ ਨੂੰ ਸੀਗਾ ਦੇਖ ਲਓ ਵੀ ਇਹਦਾ ਕੀ ਕੀਤਾ ਹੋਇਆ। ਮਤਲਬ ਉਹਦੇ ਵਿੱਚ ਵੀ ਜਿਹੜਾ ਸੀਗਾ ਕਿ ਇਮੀਗ੍ਰੇਸ਼ਨ ਵਾਲਾ ਮੁੱਦਾ ਜਿਹੜਾ ਬਣਾ ਦਿੰਦੇ ਨਾ, ਇਹ ਇਮੀਗ੍ਰੇਸ਼ਨ ਵਾਲਾ ਮੁੱਦਾ ਜਿਹੜਾ ਸੀਗਾ ਉਹ ਚੀਜ਼ ਜਿਹੜੀ ਕਰਤੀ। ਤੇ ਕਹਿਣ ਦਾ ਹੁਣ ਇਹ ਸਾਰਾ ਕੀ ਹੈ ਕਿ ਭਾਵੇਂ ਆਪਾਂ ਸਾਰੀ ਜਿਹੜੀ ਚੀਜ਼ ਹਾਈਲਾਈਟ ਕਰਦੇ ਰਹੀਏ, ਤੁਹਾਨੂੰ ਸਾਰਿਆਂ ਨੂੰ ਇਤੋਂ ਪਤਾ ਲੱਗ ਗਿਆ ਕਿ ਅੱਜ ਦੀ ਡੇਟ ਦੇ ਵਿੱਚ ਜੇ ਇਮੀਗ੍ਰੈਂਟ ਗਲਤੀ ਕਰ ਰਿਹਾ ਨਾ, YouTube ਤੇ ਹੁਣ ਵੀਡੀਓ ਆਉਣੀਆਂ ਸ਼ੁਰੂ ਹੋ ਗਈਆਂ, TikTok ਤੇ ਵੀਡੀਓ, ਕਿ ਬੰਦਾ ਲਾਊਡ 뮤직 ਜਿੱਦਾਂ ਬੀਚ ਬੂਚ ਤੇ ਚਲਾਉਂਦੇ ਸੀਗੇ, ਉਹ ਜਿਹੜਾ ਪੁਰਾਣਾ ਉਬਾਲ ਨਹੀਂ ਜਿਹੜਾ ਭਰਿਆ ਗਾ ਇਦਾਂ ਕਰਦੇ ਇਦਾਂ, ਹੁਣ ਹਰੇਕ ਗਲਤੀ ਜਿਹੜੀ ਹਾਈਲਾਈਟ ਹੋਣੀ ਹੈ। ਠੀਕ ਆ, ਹੁਣ ਉਹ ਨਹੀਂ ਗੱਲ ਹੈਗੀ ਕਿ ਅੱਛਾ ਆਪਾਂ ਕਿਉਂ ਨਹੀਂ ਕਰ ਸਕਦੇ ਇਹ ਭੰਗੜੇ ਗਿੱਧੇ ਕਿੱਕਲੀਆਂ ਕਿਉਂ ਨਹੀਂ ਪਾ ਸਕਦੇ ਨਾਇਗਰਾ ਫਾਲਸ ਤੇ। ਸੋ ਇਹ ਕੀ ਚੀਜ਼ ਸੀਗੀ ਕਿ ਜਿਹੜਾ ਮਾਹੌਲ ਜਿਹੜਾ ਹੁਣ ਬਣਿਆ ਉਧਰਲੇ ਪਾਸੇ ਨੂੰ, ਇਹ ਸਲਾਬ ਜਿਹੜਾ ਚੱਲ ਰਿਹਾ, ਇਮੀਗ੍ਰੈਂਟ ਜਿਹੜੇ ਹੁਣ ਸੀਗੇ, ਨਰੇਟਿਵ ਜਿਹਾ ਇੱਕ ਬਣ ਗਿਆ ਇੰਡੀਅਨ ਬੰਦਾ, ਈਵਨ ਭਾਵੇਂ H1B ਵਾਲਾ ਵੀ ਜਿਹੜਾ ਹੈਗਾ ਸਭ ਕੁਝ, ਜਿੱਤ ਕੋਈ ਪ੍ਰੋਬਲਮ ਜਿਹੜੀ ਹੈਗੀ। ਹੁਣ H1B ਦੇ ਡਾਕਟਰ ਵੀ ਹੈਗੇ, ਤੁਸੀਂ ਲਾ ਲਓ, ਨਿਊਰੋ ਸਰਜਨ ਵੀ ਹੈਗੇ ਆ, ਕਿੱਡੇ ਕਿੱਡੇ ਟੌਪ ਦੇ ਬੰਦੇ ਤੁਸੀਂ ਦੇਖੋ, ਉਹਨਾਂ ਨੂੰ ਵੀ ਜਿਹੜਾ ਸੀਗਾ ਪਰਵਾਹ ਨਹੀਂ ਕੀਤੀ ਉਹਨਾਂ ਦੀ ਕਿ ਤੁਸੀਂ ਰੁਕੋ ਬਾਹਰ ਹੀ। ਤੇ ਮਤਲਬ ਛੋਟੀ ਤੋਂ ਛੋਟੀ ਚੀਜ਼ DUI ਹੋ ਗਈ, ਠੀਕ ਆ, ਹੁਣ ਸਿਟੀਜ਼ਨਸ਼ਿਪ ਚ ਕਹਿ ਰਹੇ ਆ ਕਿ ਆਪਾਂ ਕਰੈਕਟਰ ਦੇਖਣਾ, ਸਾਰਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਦੇ ਹੋਏ ਇਹੀ ਹੈ ਕਿ ਬੰਦਾ ਆਪਣੀ ਜਿਹੜੀ ਸੇਫਟੀ ਸਿਕਿਉਰਿਟੀ ਜਿਹੜੀ ਵਰਤੇ ਤੇ ਪੰਗਿਆਂ ਚ ਨਾ ਪਵੇ। ਮਾਹੌਲ ਇਦਾਂ ਦਾ ਜਿਹੜਾ ਉਹ ਚੱਲ ਰਿਹਾ ਵੀ ਯੂ ਨੈਵਰ ਨੋ ਅੱਗੇ ਸਿਚੁਏਸ਼ਨ ਕਿੱਦਾਂ ਦੀ ਹੋਰ ਜਿਹੜੀ ਉਹ ਬਣਨੀ ਹੈ।